ਬਿਸਮਿਲ੍ਲਾਹਿਰ ਰਹਿਮਾनिर रहीम। सज्जनों ते मित्रों, सियासत का ताल्लुक लुकाई नाल हुंदा है। जिहड़ी सियासी जमात या कुवत लोगों की गल करे, लोगों नाल राबता रखे, उन्हां दीआं उकड़ां नूं सामने रख के अपनी पॉलिसी तरतीब देवे, उहदीआं जड़ां कदी कमज़ोर नहीं हो सकदियां। इहदे बरअक्स जिहड़ी सियासी कुवत ये समझ लवे कि जिहड़े तह उत्ते एक बारी बह गई है, हुण उहनूं इत्थों कोई भी थल्ले नहीं ला सकदा, लुकाई दे मफादां नूं नज़रअंदाज करके अपने जाती फायदे नूं सामने रख के रियासत नूं चलाउणा शुरू कर देवे, तो फिर समझ जाओ कि उहदे दिन थोड़े ने। जिन्हां सियासी ताकतां ने एक कुड़िया समझ लिया, उन्हां दा ज़वाल कदे नहीं होया। तो जिहड़े इस सच नूं अपने सामने वेखदे होया भी लालचां ते लोभां दी दलदल च फस गया, फिर उन्होंने किसी सिद्धे राह नहीं पाया। पाकिस्तान दीआं बेशतर सियासी जमातां दा बुढ़ किसी ना किसी तरह एस्टैबलिशमेंट नाल जुड़दा है। ये भी कौड़ा सच है कि इकतदार विच आउण लई जिहड़ी पौड़ी चढ़ना पैंदा है, ਉਹਦੇ ਨਾਲ ਕਿਸੇ हद तक एस्टैबलिशमेंट ਨੂੰ राज़ी करना बड़ा ही ਜ਼ਰੂਰੀ ਹੁੰਦਾ है। खैर ये ਵੱਖਰੀ ਬਾਤ है, पर सब तो ਵੱਡੀ ਸੱਚਾਈ ਇਹੋ ਹੀ ਹੈ कि जेकर लुकाई ਤੁਹਾਡੇ ਨਾਲ है, ਤੁਸੀਂ ਲੋਕਾਂ ਨਾਲ जुड़े ਹੋਏ ਹੋ, ਉਹਨਾਂ ਦੀ ਗੱਲ ਕਰਦੇ ਹੋ, तो फिर कोई भी ताकत ਤੁਹਾਨੂੰ ਆਪਣੀ ਥਾਂੋਂ ਪੁੱਟ नहीं ਸਕਦੀ। ਪੰਜਾਬ ਦੀ ਸਿਆਸਤ ਬੜੀ ਅਜੀਬੋ ਗਰੀਬ ਰਹੀ ਹੈ। ਵੰਡ ਤੋਂ ਪਹਿਲਾਂ ਤੇ ਵੰਡ ਤੋਂ ਮਗਰੋਂ ਵੀ ਇੱਥੇ ਇੱਕ ਅਜਿਹੀ ਸਿਆਸੀ ਅਸ਼ਰਾਫੀਅਤ ਦਾ ਕਬਜ਼ਾ ਰਿਹਾ ਜਿਹਨੇ ਆਮ ਪੰਜਾਬੀ ਦੀ ਗੱਲ ਉੱਤੇ ਕਦੀ ਵੀ ਕੰਨ ਨਹੀਂ ਧਰੇ। ਉਹਨੇ ਆਮ ਬੰਦੇ ਲਈ ਆਜ਼ਾਦੀ ਏਡੀ ਔਖੀ ਕਰਤੀ ਕਿ ਆਪਣੇ ਦਿਨ ਰਾਤ ਦੇ ਮਸਲੇ ਵਿੱਚ ਇੰਨਾ ਉਲਝ ਗਿਆ ਕਿ ਸਿਆਸੀ ਨਜ਼ਰੀਏ ਦੀ ਸੋਚ ਵੱਲ ਉਹਦਾ ਧਿਆਨ ਹੀ ਨਹੀਂ ਗਿਆ। ਪਰ ਆਖਦੇ ਨਾ ਕਿ ਵੇਲਾ ਇੱਕੋ ਜਿਹਾ ਸਦਾ ਨਹੀਂ ਰਹਿੰਦਾ। ਇਹ ਧਰਤੀ ਚੂੰਕਿ ਹਮੇਸ਼ਾ ਤੋਂ ਬਗਾਵਤ ਕਰਨ ਵਾਲੇ ਲੋਕਾਂ ਦੀ ਧਰਤੀ ਹੈ, ਸੋ ਜਿਸ ਬੰਦੇ ਨੇ ਵੀ ਇਹਨਾਂ ਨਾਲ ਜ਼ਿਆਦਤੀ ਕੀਤੀ, ਇਸ ਮਿੱਟੀ ਦੇ ਲੋਕਾਂ ਉਹਦੇ ਨਾਲ ਕੋਈ ਰਿਆਇਤ ਨਹੀਂ ਵਰਤੀ। ਵੇਲਾ ਵੀ ਦਿੱਤਾ, ਮੌਕਾ ਵੀ, ਅਤੇ ਆਪਣੀਆਂ ਗਲਤੀਆਂ ਸੁਧਾਰਨ ਦਾ ਚਾਂਸ ਵੀ। ਜਿਹਨੇ ਆਪਣੀ ਗਲਤੀ ਸੁਧਾਰ ਲਈ, ਪੰਜਾਬ ਵਾਲਿਆਂ ਨੂੰ ਸਿਰ ਅੱਖਾਂ 'ਤੇ ਬਿਠਾਇਆ, ਅਤੇ ਜਿਹਨੇ ਪੰਜਾਬੀਆਂ ਨੂੰ ਆਪਣਾ ਗੁਲਾਮ ਜਾਣ ਕੇ ਇਹਨਾਂ ਨਾਲ ਜ਼ੁਲਮ ਅਤੇ ਜ਼ਿਆਦਤੀ ਦਾ ਸਿਲਸਿਲਾ ਜਾਰੀ ਰੱਖਿਆ, ਪੰਜਾਬੀਆਂ ਫਿਰ ਉਹਦੇ ਵੱਲ ਅਜਿਹੀ ਕੰਡ ਕੀਤੀ ਕਿ ਉਹ ਵਾਜਾ ਮਾਰਦਾ ਰਹਿ ਗਿਆ, ਪਰ ਪੰਜਾਬੀਆਂ ਪਰਤ ਕੇ ਵੀ ਉਹਦੇ ਵੱਲ ਨਹੀਂ ਤੱਕਿਆ। ਪੰਜਾਬੀਆਂ ਦੀ ਬੇਰੁਖੀ ਦੀ ਮਿਸਾਲ ਵੇਖਣੀ ਹੋਵੇ ਤਾਂ ਤੁਸੀਂ ਪੀਪਲ ਪਾਰਟੀ ਨੂੰ ਵੇਖ ਲਵੋ। ਇਹ ਉਹ ਜਮਾਤ ਸੀ ਜਿਹਨੂੰ ਪੰਜਾਬ ਦੇ ਰੋਸ਼ਨ ਖਿਆਲ ਤਬਕੇ ਨੇ ਪ੍ਰਵਾਨ ਚੜਾਇਆ। ਇਹਦਾ ਮੁੱਢ ਵੀ ਪੰਜਾਬ ਵਿੱਚ ਹੀ ਬੰਨਿਆ ਗਿਆ, ਅਤੇ ਭੱਟੋ ਨੂੰ ਮੋਢਿਆਂ ਉੱਤੇ ਚੁੱਕ ਕੇ ਇਕਤਦਾਰ ਦੇ ਇਵਾਨ ਤੀਕਰ ਅਪਣਾਉਣ ਦਾ ਫਰਜ਼ ਵੀ ਪੰਜਾਬੀਏ ਨਿਭਾਇਆ। ਇਹੋ ਨਹੀਂ, ਇਸ ਤੋਂ ਪਹਿਲਾਂ ਜਦ ਭੱਟੋ ਨੇ ਅਯੂਬ ਅਮਰੀਅਤ ਤੋਂ ਵੱਖ ਹੋ ਕੇ ਉਹਦੇ ਖਿਲਾਫ ਤਹਿਰੀਕ ਸ਼ੁਰੂ ਕੀਤੀ, ਤਦ ਵੀ ਪੰਜਾਬੀ ਨੌਜਵਾਨ ਉਹਦੇ ਕਾਫਲੇ ਦਾ ਹਿੱਸਾ ਹੋਏ। ਜਦ ਭੱਟੋ ਨੂੰ ਇਕਤਦਾਰ ਤੋਂ ਹਟਾ ਕੇ ਕਾਲਕੋਠੀ ਵਿੱਚ ਬੰਦ ਕੀਤਾ ਗਿਆ, ਤਾਂ ਫਿਰ ਵੀ ਸਭ ਤੋਂ ਵੱਡੇ ਇਤਜਾਜ ਲਾਹੌਰ 'ਚ ਹੋਏ। ਪੰਜਾਬ ਉਹਦੇ ਪਿੱਛੇ ਨਿਕਲਿਆ। ਇਹਦੇ ਮੁਕਾਬਲੇ ਵਿੱਚ ਜਿਹੜੀ ਧਰਤੀ ਭੱਟੋ ਨੂੰ ਆਪਣੀ ਸਿਆਸਤ ਦਾ ਮਰਕਜ਼ ਸਮਝਦੀ ਹੈ, ਉਹ ਸਿੰਧ ਵਿੱਚੋਂ ਓਡੇ ਵੱਡੇ ਇਤਜਾਜ ਜਾਂ ਰੱਦੇ-ਅਮਲ ਵਾਲੇ ਨਹੀਂ ਸੀ ਦਿੱਤੇ, ਜਿਸ ਤਰ੍ਹਾਂ ਦਾ ਰੱਦੇ-ਅਮਲ ਪੰਜਾਬੀਆਂ ਨੇ ਦਿੱਤਾ ਸੀ। ਸ਼ਾਹੀ ਕਿਲੇ, ਕਾਲ ਕੋਠਰੀਆਂ, ਮਾਵਰਾਏ ਅਦਾਲਤ ਕਤਲ, ਸਰਕਾਰੀ ਮੁਲਾਜ਼ਮਤ ਤੋਂ ਫਰਾਗਤ, ਅਤੇ ਇਹਦੇ ਨਾਲ ਪੰਜਾਬੀਆਂ ਨੇ ਉਹ ਜ਼ੁਲਮ ਬਰਦਾਸ਼ਤ ਕੀਤੇ ਜਿਹਦਾ ਤਸੱਵੁਰ ਵੀ ਸ਼ਾਇਦ ਕੋਈ ਦੂਜਾ ਨਾ ਕਰ ਸਕੇ। ਫਿਰ ਜਦ ਜ਼ਿਆਦੀ ਅਮਰੀਅਤ ਦੇ ਜ਼ਮਾਨੇ ਵਿੱਚ ਬੇਨਜ਼ੀਰ ਭੱਟੋ ਲਾਹੌਰ ਆਈ, ਅਤੇ ਅਜਿਹਾ ਤਾਰੀਖੀ ਇਸਤਕਬਾਲ ਹੋਇਆ ਜਿਹਦੀਆਂ ਮਿਸਾਲਾਂ ਦੁਨੀਆ ਭਰ ਵਿੱਚ ਦਿੱਤੀਆਂ ਜਾਂਦੀਆਂ ਨੇ, ਪਰ ਬੇਨਜ਼ੀਰ ਭੱਟੋ ਨੇ ਪੰਜਾਬ ਦਾ ਮਾਣ ਨਾ ਰੱਖਿਆ। ਭੱਟੋ ਦੀ ਧੀ ਨੇ ਜਿਵੇਂ ਫੈਸਲਾ ਕਰ ਲਿਆ ਸੀ ਕਿ ਸਿੰਧ ਉਹਦਾ ਹੋਮ ਗਰਾਊਂਡ ਹੈ, ਅਤੇ ਪੰਜਾਬ ਵਿੱਚੋਂ ਉਹ ਅਜ਼ਾਫੀ ਜਾਂ ਮੁਨਾਫੇ ਦੀਆਂ ਸੀਟਾਂ ਲੈਣੀਆਂ ਨੇ ਜਿਹੜੀਆਂ ਇਕਤਦਾਰ ਤਾਂ ਪੱਕੀਆਂ ਕਰ ਸਕਦੀਆਂ ਨੇ, ਪਰ ਸਾਡੇ ਸਿਆਸੀ ਮਫਾਦਾਂ ਦੀ ਤਰਜੀਹ ਇਸ ਧਰਤੀ ਨਾਲ ਕੋਈ ਨਹੀਂ। ਪੰਜਾਬ ਨੇ ਬੀਬੀ ਨੂੰ ਖੂਬ ਨਵਾਜ਼ਿਆ। ਨਵਾਜ਼ ਲੀਗ ਦੇ ਸਾਹਮਣੇ ਕਿਸੇ ਤੀਜੀ ਕੁਵਤ ਨੂੰ ਸਿਰ ਨਹੀਂ ਚੁੱਕਣ ਦਿੱਤਾ। ਹਾਲਾਂਕਿ ਭੱਟੋ ਦੌਰ ਵਿੱਚ ਜਮਾਤ ਇਸਲਾਮੀ ਨੂੰ ਜਿਵੇਂ ਪ੍ਰਮੋਟ ਕੀਤਾ ਗਿਆ, ਉਹਦੇ ਮਗਰੋਂ ਜੇਕਰ ਪੰਜਾਬ ਚਾਹੁੰਦਾ ਤਾਂ ਪੀਪਲ ਪਾਰਟੀ ਅਤੇ ਨਵਾਜ਼ ਲੀਗ ਦੇ ਨਾਲ ਇੱਕ ਤੀਜੀ ਜਮਾਤ ਵੀ ਸਾਹਮਣੇ ਆ ਸਕਦੀ ਸੀ, ਜਿਹਦੇ ਉੱਤੇ ਨਾ ਕੋਈ ਕਰਪਸ਼ਨ ਦਾ ਦਾਗ ਸੀ, ਅਤੇ ਨਾ ਹੀ ਸਿਵਾਏ ਇਸ ਗੱਲ ਤੋਂ ਕਿ ਉਹਨੇ ਭੱਟੋ ਦੀ ਫਾਂਸੀ ਵਿੱਚ ਜ਼ਿਆਦਾ ਸਾਥ ਦਿੱਤਾ ਕੋਈ ਹੋਰ ਇਲਜ਼ਾਮ ਸੀ। ਪਰ ਪੰਜਾਬੀਆਂ ਨੇ ਭੱਟੋ ਨਾਲ ਮੁਹੱਬਤ ਅਤੇ ਯਾਰੀ ਦਾ ਹੱਕ ਪੂਰੀ ਤਰ੍ਹਾਂ ਅਦਾ ਕੀਤਾ। ਉਹਦੀ ਧੀ ਨੂੰ ਇਕਤਦਾਰ ਦਵਾਇਆ ਅਤੇ ਸਿਆਸੀ ਵਿਰਾਸਤ ਵੀ ਇੰਝ ਦਿੱਤੀ ਜਿਵੇਂ ਭੱਟੋ ਨਾਲ ਇਸ਼ਕ ਦਾ ਹੱਕ ਅਦਾ ਕਰਨਾ ਸੀ। ਸੱਜਣ ਬੇਲੀਓ, ਜਿਵੇਂ ਮੈਂ ਪਹਿਲਾਂ ਆਖਿਆ ਕਿ ਬੇਨਜ਼ੀਰ ਭੱਟੋ ਨੇ ਕਾਲਾਬਾਗ ਡੈਮ ਸਣੇ ਪੰਜਾਬ ਦੇ ਹਵਾਲੇ ਨਾਲ ਅਜਿਹਾ ਰਵੱਈਆ ਅਖਤਿਆਰ ਕੀਤਾ ਜਿਹਨੇ ਪੰਜਾਬੀਆਂ ਨੂੰ ਇੰਤਹਾਈ ਮਾਯੂਸ ਕਰਤਾ। ਬੇਨਜ਼ੀਰ ਦੀ ਸ਼ਹਾਦਤ ਮਗਰੋਂ ਇਹ ਮਾਯੂਸੀ ਹਮਦਰਦੀ ਵਿੱਚ ਜ਼ਰੂਰ ਤਬਦੀਲ ਹੋਈ। ਪੰਜਾਬੀਆਂ ਇੱਕ ਵਾਰੀ ਫੇਰ ਪੀਪਲ ਪਾਰਟੀ ਨੂੰ ਇਕਤਦਾਰ ਤੱਕ ਫੜਾਇਆ, ਪਰ ਜ਼ਰੂਰੀ ਸੀ ਕਿ ਜ਼ਰਦਾਰੀ ਦੇ ਨਾਲ ਦੂਜੇ ਸਿਆਸਤਦਾਨ ਵੀ ਸਿੰਧੀ ਹੋਣ ਦੀ ਬਜਾਏ ਕੌਮੀ ਲੀਡਰ ਬਣਦੇ। ਪਰ ਜ਼ਰਦਾਰੀ ਵੀ ਉਸੇ ਰਾਹ ਟੁਰ ਪਿਆ ਜਿਸ ਰਾਹ ਦਾ ਇੰਤਖਾਬ ਬੇਨਜ਼ੀਰ ਭੱਟੋ ਨੇ ਕੀਤਾ ਸੀ। ਜ਼ਰਦਾਰੀ ਨੇ ਸੈਂਟਰਲ ਪੰਜਾਬ ਦੀ ਥਾਵੇਂ ਆਪਣੀ ਸਾਰੀ ਤਵੱਜੋ ਜਨੂਬੀ ਪੰਜਾਬ ਉੱਤੇ ਦਿੱਤੀ। ਉਹਨਾਂ ਪੀਰਾਂ ਅਤੇ ਮਖਦੂਮਾਂ ਨੂੰ ਪੰਜਾਬ ਦੀ ਸਿਆਸਤ ਦੇ ਦਿੱਤੀ ਜਿਨ੍ਹਾਂ ਦੀਆਂ ਲੁਕਾਈ ਵਿੱਚ ਨਾ ਤਾਂ ਜੜ੍ਹਾਂ ਸਨ, ਨਾ ਹੀ ਉਸ ਪ੍ਰੋਗਰੈਸਿਵ ਸੋਚ ਨਾਲ ਜੁੜੇ ਸਨ
ਜਿਹੜੀ ਜ਼ੁਲਫਕਾਰ ਅਲੀ ਭੁੱਟੋ ਦੀ ਸੀ। ਨਤੀਜਾ ਇਹ ਨਿਕਲਿਆ ਕਿ ਸਟੈਬਲਿਸ਼ਮੈਂਟ ਦੇ ਸਿਆਸਤਦਾਨਾਂ ਪੀਪਲ ਪਾਰਟੀ ਬਾਰੇ ਇਸ ਤਾਸਰ ਨੂੰ ਤਕਵੀਰ ਦਿੱਤੀ ਕਿ ਭੁੱਟੋ ਦੀ ਪਾਰਟੀ ਹੁਣ ਆਵਾਮੀ ਪਾਰਟੀ ਨਹੀਂ ਰਹੀ। ਵੇਲੇ ਦੇ ਨਾਲ ਨਾਲ ਪੰਜਾਬ ਦੀ ਵੰਡ ਦਾ ਨਾਅਰਾ ਲਾਉਣਾ, ਇੱਕ ਕੌਮੀ ਸਿਆਸੀ ਕੁਵਤ ਦੀ ਥਾਵੇਂ ਸਿੰਧੀ ਕੌਮ ਪਰ ਜਮਾਤ ਹੋਣ ਦਾ ਤਾਸਰ ਦੇਣਾ ਪੀਪਲ ਪਾਰਟੀ ਨੂੰ ਪੰਜਾਬੀਆਂ ਤੋਂ ਬਹੁਤ ਦੂਰ ਲੈ ਗਿਆ। ਅਖੀਰ ਅੱਜ ਸੈਂਟਰਲ ਪੰਜਾਬ ਸਣੇ ਇਸ ਪੂਰੇ ਖਿੱਤੇ ਵਿੱਚ ਇਸ ਜਮਾਤ ਦਾ ਨਾਂ ਲੈਣ ਵਾਲਾ ਕੋਈ ਨਹੀਂ। ਜਨੂਬੀ ਪੰਜਾਬ ਵਿੱਚ ਜਿਹੜਾ ਵੋਟ ਬੈਂਕ ਹੈ ਵੀ ਇਹ, ਉਹ ਪੀਪਲ ਪਾਰਟੀ ਦਾ ਨਹੀਂ, ਬਲਕਿ ਉਹਨਾਂ ਮਖਦੂਮਾਂ ਅਤੇ ਜਾਗੀਰਦਾਰਾਂ ਦਾ ਹੈ ਜਿਹੜੇ ਕਿਸੇ ਵੀ ਜਮਾਤ ਵਿੱਚ ਹੋਣ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਪੀਪਲ ਪਾਰਟੀ ਨੇ ਇਹਨਾਂ ਮਖਦੂਮਾਂ ਦੀ ਸਿਆਸਤ ਬਚਾਉਣ ਲਈ ਆਪਣੀ ਪੂਰੀ ਸਾਖ ਨੂੰ ਦਾਅ 'ਤੇ ਲਾ ਛੱਡਿਆ ਹੈ। ਹੁਣ ਜ਼ਰਦਾਰੀ ਅਤੇ ਉਹਦਾ ਪੁੱਤਰ ਬਿਲਾਵਲ ਬੜੀ ਕੋਸ਼ਿਸ਼ ਕਰ ਰਹੇ ਨੇ ਕਿ ਪੰਜਾਬ ਵਿੱਚ ਇੱਕ ਵਾਰੀ ਫੇਰ ਪੀਪਲ ਪਾਰਟੀ ਉਂਝ ਹੀ ਜ਼ਿੰਦਾ ਹੋਵੇ ਜਿਵੇਂ ਜ਼ੁਲਫਕਾਰ ਅਲੀ ਭੁੱਟੋ ਦੇ ਦੌਰ ਵਿੱਚ ਸੀ, ਜਿਹਦੀ ਝਲਕ ਬੇਨਜ਼ੀਰ ਦੇ ਜ਼ਮਾਨੇ 'ਚ ਵਿਖਾਈ ਦਿੰਦੇ ਸੀ। ਉਹ ਲਾਹੌਰ ਵੀ ਚੱਕਰ ਲਾਉਂਦੇ ਨੇ, ਇਹਦੇ ਨਾਲ ਨਾਲ ਪੰਜਾਬ ਦੇ ਦੂਜੇ ਸ਼ਹਿਰਾਂ ਦਾ ਦੌਰਾ ਵੀ ਕਰਦੇ ਨੇ, ਸਿਆਸੀ ਸਰਗਰਮੀਆਂ ਦੀ ਕੋਸ਼ਿਸ਼ ਕਰਦੇ ਨੇ। ਪਰ ਬਦਕਿਸਮਤੀ ਨਾਲ ਉਹਨਾਂ ਦੇ ਆਲੇ ਦੁਆਲੇ ਕਿਸੇ ਵੀ ਜੈਨੂਇਨ ਸਿਆਸੀ ਕਾਰਕੁਨ ਜਾਂ ਫਿਰ ਅਜਿਹੇ ਲੋਕਾਂ ਦੀ ਮੌਜੂਦਗੀ ਨਹੀਂ ਹੁੰਦੀ ਜਿਹੜੇ ਪੀਪਲ ਪਾਰਟੀ ਦੀ ਕਿਆਦਤ ਨੂੰ ਇਹ ਮਸ਼ਵਰਾ ਦੇ ਸਕਣ ਕਿ ਪੰਜਾਬ ਦੁਸ਼ਮਣੀ ਪਾਲਿਸੀ ਬਣਾ ਕੇ ਤੁਸੀਂ ਪੰਜਾਬ ਅੰਦਰ ਸਿਆਸੀ ਮੈਦਾਨ ਨਹੀਂ ਮਾਰ ਸਕਦੇ। ਪੰਜਾਬੀ ਗੁਲਾਮ ਜ਼ਹਿਨੀਅਤ ਦਾ ਮਾਲਕ ਨਹੀਂ। ਪੰਜਾਬੀ ਆਪਣੇ ਹੱਕ ਦੀ ਗੱਲ ਕਰਦਾ ਹੈ ਅਤੇ ਆਪਣਾ ਹੱਕ ਮੰਗਦਾ ਵੀ ਹੈ। ਸਿੰਧੀ ਸਿਆਸਤ ਅਤੇ ਪੰਜਾਬੀ ਸਿਆਸਤ ਵਿੱਚ ਇਹੋ ਹੀ ਫਰਕ ਹੈ ਕਿ ਇੱਥੇ ਸਿਆਸਤ ਦਾ ਸ਼ਊਰ ਰੱਖਣ ਵਾਲੇ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਸਿੰਧ ਵਿੱਚ ਉਹੀ ਲੋਕ ਕਾਮਯਾਬ ਹੁੰਦੇ ਨੇ ਜਿਹਨਾਂ ਦੀ ਇੰਤਖਾਬੀ ਹਲਕੇ ਕਈ ਦਿਹਾਈਆਂ ਤੋਂ ਉਹਨਾਂ ਦੇ ਨਾਵੇਂ ਲੱਗੇ ਹੋਏ ਨੇ। ਪੰਜਾਬ ਵਿੱਚ ਮੁਰਸੀ ਸਿਆਸਤ ਮੁੱਕ ਰਹੀ ਹੈ, ਜਦ ਕਿ ਸਿੰਧ ਵਿੱਚ ਇਹ ਅੱਜ ਵੀ ਬੜੀ ਹਕੀਕਤ ਦੀ ਸੂਰਤ ਮੌਜੂਦ ਹੈ। ਸੱਜਣ ਪਿਆਰਿਓ, ਤਹਿਰੀਕੇ ਇਨਸਾਫ ਨੇ ਵੀ ਪੰਜਾਬ ਵਿੱਚ ਇਕਤਦਾਰ ਮਿਲਣ ਮਗਰੋਂ ਅਜਿਹੀਆਂ ਗਲਤੀਆਂ ਕੀਤੀਆਂ ਜਿਹੜੀਆਂ ਇਸ ਤੋਂ ਪਹਿਲੋਂ ਜ਼ਰਦਾਰੀ ਅਤੇ ਬੇਨਜ਼ੀਰ ਭੁੱਟੋ ਨੇ ਕੀਤੀਆਂ ਸਨ। ਇਮਰਾਨ ਖਾਨ ਸਟੈਬਲਿਸ਼ਮੈਂਟ ਦੇ ਹੱਥੋਂ ਵਰਤੇ ਗਏ ਜਾਂ ਫਿਰ ਉਹਨਾਂ ਨੇ ਵੱਡੇ ਵੱਡੇ ਆਮਕਾਨਾ ਫੈਸਲੇ ਕੀਤੇ। ਦੋਵਾਂ ਸੂਰਤਾਂ 'ਚ ਪੰਜਾਬ ਦੀ ਲੁਕਾਈ ਉਹਨਾਂ ਤੋਂ ਬੇਜ਼ਾਰ ਹੋ ਗਈ। ਮਰੀਮ ਨਵਾਜ਼ ਇਸ ਬਾਰੀਕ ਗੱਲ ਨੂੰ ਸਮਝ ਗਈ ਕਿ ਜੇਕਰ ਮੈਂ ਪੰਜਾਬ ਦੀ ਗੱਲ ਕਰਾਂਗੀ, ਸਾਰੇ ਪੰਜਾਬ ਨੂੰ ਜੋੜਨ ਦੀ ਗੱਲ ਕਰਾਂਗੀ, ਤਾਂ ਫਿਰ ਪੰਜਾਬ ਵਿੱਚੋਂ ਮੇਰੀਆਂ ਜੜ੍ਹਾਂ ਕਦੇ ਕਮਜ਼ੋਰ ਨਹੀਂ ਹੋਣਗੀਆਂ। ਇਸ ਲਈ ਉਹਨੇ ਪੰਜਾਬ ਦਾ ਮੁਕਾਬਲਾ ਲੜਨ ਦੀ ਰਾਹ ਨੱਪੀਏ, ਉਸ ਰਾਹ 'ਤੇ ਟੁਰ ਪਈਏ ਜਿੱਥੇ ਪੂਰੇ ਦਾ ਪੂਰਾ ਪੰਜਾਬ ਉਹਦੇ ਪਿੱਛੇ ਖਲੋ ਸਕਦਾ ਹੈ। ਸੱਜਣ ਬੇਲੀਓ, ਨਵਾਜ਼ ਲੀਗ ਦੀ ਮੌਜੂਦਾ ਸਿਆਸਤ ਅਤੇ ਤਹਿਰੀਕੇ ਇਨਸਾਫ ਦਾ ਪੰਜਾਬ ਵਿੱਚ ਮੁਸਲਸਲ ਡਿੱਗਦਾ ਹੋਇਆ ਗ੍ਰਾਫ, ਇਹਦੀਆਂ ਵਜੂਹਾਤ ਅਤੇ ਮੁਸਤਕਬਲ ਦੇ ਸਿਆਸੀ ਮੰਜ਼ਰਨਾਮੇ ਬਾਰੇ ਰੱਬ ਨੇ ਜ਼ਿੰਦਗੀ ਦਿੱਤੀ ਅਤੇ ਕੱਲ੍ਹ ਗੱਲ ਕਰਾਂਗੇ। ਇਹ ਵੀ ਦੱਸਾਂਗੇ ਕਿ ਤਹਿਰੀਕੇ ਇਨਸਾਫ ਜਿਹੜੇ 4 ਸਾਲ ਲੈ ਰਹੀ ਹੈ ਉਹਦੀ ਕੀ ਵਜ੍ਹਾ ਹੈ ਅਤੇ ਜਿਹੜੀਆਂ ਵੱਡੀਆਂ ਗਲਤੀਆਂ ਕਰਕੇ ਆਪਣਾ ਵੋਟ ਬੈਂਕ ਘਟਾ ਰਹੀ ਹੈ ਉਹਦੇ ਪਿੱਛੇ ਕੀ ਕਾਰ ਫਰਮਾਇਆ ਚੀਜ਼ਾਂ। ਨਵਾਜ਼ ਲੀਗ ਦੇ ਮੁਸਬਤ ਅਤੇ ਮੰਨਫੀ ਪਹਿਲੂਆਂ ਬਾਰੇ ਵਿਚਾਰ ਵਟਾਂਦਰਾ ਹੋਵੇਗਾ। ਸਾਡੇ ਨਾਲ ਜੁੜੇ ਰਹਿਣਾ ਅਤੇ ਆਪਣੀ ਰਾਏ ਨਾਲ ਵੀ ਆਗਾਹ ਕਰਨਾ। ਅੱਜ ਲਈ ਇੰਨਾ ਹੀ, ਫੇਰ ਮਿਲਾਂਗੇ। ਇਜਾਜ਼ਤ ਦਿਓ, ਰੱਬ ਰਾਖਾ।